ਅਗਲੀ ਖਬਰ ਰਸ਼ੀਆ ਤੇ ਯੂਕਰੇਨ ਦੇ ਵਿੱਚ ਜੋ ਜੰਗ ਚੱਲ ਰਹੀ ਆ ਉਹਦੇ ਸੰਬੰਧ ਦੇ ਵਿੱਚ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਹੁਣ ਟਰਕੀ ਦੇ ਐਰਦੋਗਨ ਜੋ ਹੈਗੇ ਆ ਉੱਥੇ ਦੇ ਹੈਡ ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। ਨੈਕਸਟ ਵੀਕ ਕ੍ਰੈਮਲਿਨ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਊਗੀ ਟਰਕਿਸ਼ ਲੀਡਰ ਦੀ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਦੀ। ਖਾਸ ਕਰਕੇ ਇਹ ਜੋ ਮੀਟਿੰਗ ਆ ਜੋ ਕਣਕ ਆ ਯੂਕਰੇਨ ਤੋਂ ਬਾਕੀ ਮੁਲਕਾਂ ਨੂੰ ਜਾਂਦੀ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਆ। 18 ਮਹੀਨੇ ਹੋ ਗਏ ਜੰਗ ਲੱਗੀ ਨੂੰ। ਪਹਿਲਾਂ ਇਹਨਾਂ ਨੇ ਦੋਨਾਂ ਨੇ ਡੀਲ ਬਣਾ ਕੇ ਇਹ ਕਿਹਾ ਸੀ ਵੀ ਯੂਕਰੇਨ ਵਾਲੇ ਜੋ ਆਪਣੀ ਗ੍ਰੇਨਸ ਆ ਕਣਕ ਹੈਗੀ ਆ ਵੀਟ ਆ ਉਹਨੂੰ ਭੇਜ ਸਕਦੇ ਹੈਗੇ ਆ ਸਮੁੰਦਰ ਦੇ ਰਾਹੀਂ। ਪਰ ਪਿਛਲੇ ਹਫ਼ਤਿਆਂ ਦੇ ਵਿੱਚ ਕਿਉਂਕਿ ਉਹ ਸਮਾਂ ਸਮਾਪਤ ਹੋ ਗਿਆ ਸੀ ਜਿੰਨੇ ਸਮੇਂ ਲਈ ਕੀਤੀ ਗਈ ਸੀ ਉਹ ਡੀਲ ਖਤਮ ਹੋ ਗਈ। ਸੋ ਕਿਸੇ ਤਰ੍ਹਾਂ ਦੇ ਨਾਲ ਰਲ ਕੇ ਇਹਨਾਂ ਤੋਂ ਜਿਹੜੀ ਆ ਬਲੈਕ ਸੀ ਗ੍ਰੇਨ ਇਨੀਸ਼ੀਏਟਿਵ ਜਿਹੜਾ ਸੀ ਉਹ ਚੱਲ ਨਹੀਂ ਸਕਿਆ। ਹੁਣ ਉਹਦੇ ਨਾਲ ਕੀ ਆ ਵੀ ਬਹੁਤ ਸਾਰੇ ਅਫਰੀਕਾ ਦੇ ਜੋ ਪਾਰਟਸ ਹੈਗੇ ਆ ਮਿਡਲ ਈਸਟ ਦੇ ਆ ਏਸ਼ੀਆ ਦੇ ਜਿੱਥੇ ਭੁੱਖਮਰੀ ਗਰੋ ਹੋ ਰਹੀ ਆ ਹੰਗਰ ਗਰੋ ਹੋ ਰਹੀ ਆ ਉੱਥੇ ਇਹ ਸਾਰਾ ਫੂਡ ਜਾਣਾ ਸੀ। ਸਾਰੇ ਗ੍ਰੇਨ ਜਾਣੇ ਸੀ। ਸੋ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਯੂਕਰੇਨ ਤੇ ਰਸ਼ੀਆ ਦੋਨੋਂ ਹੀ ਬਹੁਤ ਮੇਜਰ ਗਲੋਬਲ ਸਪਲਾਇਰਸ ਆ ਵੀਟ ਦੇ ਕਣਕ Yeah. ਦੇ ਪੂਰੀ ਦੁਨੀਆ ਦੇ ਵਿੱਚ। ਤੇ ਇਹ ਵੀਟ ਦੇ ਵਾਰਲੀ ਦੇ ਸਨਫਲਾਵਰ ਆਇਲ ਦੇ ਤੇ ਇਹ ਹੋਰ ਮੁਲਕਾਂ ਨੂੰ ਜਿਹੜੇ ਭੇਜਦੇ ਹੈਗੇ। ਪਰ ਜੇ ਹੁਣ ਸਾਰਾ ਕੁਝ ਰੁਕ ਗਿਆ ਤੇ ਉਹਦੇ ਨਾਲ ਜਿਹੜੇ ਗਰੀਬ ਮੁਲਕ ਆ ਉੱਥੇ ਬਹੁਤ ਅਸਰ ਪੈਣਾ ਸੀ। 33,000 ਟਨ ਯੂਕਰੇਨ ਦੇ ਵਿੱਚ ਗ੍ਰੇਨ ਦੀ ਹਜੇ ਵੀ ਉੱਥੇ ਪਈ ਹੋਈ ਹੈਗੀ ਆ। 33,000 ਟਨ ਇਹ ਬਹੁਤ ਵੱਡਾ ਨੰਬਰ ਆ। ਸੋ ਇਸੇ ਮਾਮਲੇ ਦੇ ਵਿੱਚ ਟਰਕੀ ਦੇ ਲੀਡਰ ਪੁਟਿਨ ਦੇ ਨਾਲ ਮਿਲ ਕੇ ਇਹਦੇ ਤੇ ਡੀਲ ਬਣਾਉਣਾ ਚਾਹੁੰਦੇ ਆ ਵੀ ਘੱਟੋ ਘੱਟ ਜੋ ਮੁਲਕਾਂ ਨੂੰ ਜਿੱਥੇ ਭੁੱਖਮਰੀ ਵੱਧ ਸਕਦੀ ਆ ਉੱਥੇ ਇਹ ਅਲਾਉ ਕੀਤਾ ਜਾਵੇ। ਯੂਐਨ ਦੇ ਸੈਕਟਰੀ ਜਨਰਲ ਐਂਟੋਨੀਓ ਗੈਟਰਸ ਨੇ ਵੀ ਇੱਕ ਨਵਾਂ ਪ੍ਰਪੋਜ਼ਲ ਭੇਜਿਆ ਹੈਗਾ ਆ ਮਾਸਕੋ ਨੂੰ। ਉੱਥੇ ਦੀ ਰਸ਼ੀਅਨ ਫੋਰਨ ਮਿਨਿਸਟਰੀ ਸਰਜੇ ਜੋ ਹੈਗੀ ਆ ਉਹਨਾਂ ਨੇ ਦੱਸਿਆ ਹੈਗਾ ਤੇ ਟਰਕੀ ਦੇ ਨਾਲ ਥੋੜਾ ਜਿਹਾ ਰਿਲੇਸ਼ਨ ਠੀਕ ਆ ਰਸ਼ੀਆ ਦਾ। ਸੋ ਇਸ ਕਰਕੇ ਦੋਨੋਂ ਮੁਲਕ ਹੋ ਸਕਦਾ ਇਹਦੇ ਤੇ ਕੋਈ ਨਾ ਕੋਈ ਜਿਹੜੀ ਡੀਲ ਆ ਉਹ ਕਰ ਲੈਣ। ਪਰ ਯੂਕਰੇਨ ਦੇ ਵਿੱਚ ਬਹੁਤ ਬੁਰੀ ਹਾਲਤ ਆ। ਮੈਂ ਇੱਕ ਨਿਊਜ਼ ਚੈੱਕ ਕਰ ਰਿਹਾ ਸੀ ਵੀ ਉੱਥੇ ਜਿੱਦਾਂ ਸਨਫਲਾਵਰ ਜਿੱਦਾਂ ਕਹਿੰਦੇ ਸੂਰਜਮੁਖੀ ਵੀ ਬਹੁਤ ਹੁੰਦੀ ਆ। ਕਿੰਨੇ ਵੀ ਖੇਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਜਿੱਥੇ ਉਹ ਕੱਟ ਕੇ ਫਸਲ ਲੋਕਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਦੱਬੀਆਂ ਗਈਆਂ ਹੈਗੀਆਂ। ਜੀ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਆ ਸਿਵਲੀਅਨ ਯੂਕਰੇਨ ਦੇ ਵਿੱਚ ਮਾਰੇ ਗਏ ਹੈਗੇ। ਜੀ ਬਿਲਕੁਲ ਸਥਿਤੀ ਕੋਈ ਬਹੁਤੀ ਚੰਗੀ ਉੱਥੇ ਨਹੀਂ ਹੈਗੀ। 18 ਮਹੀਨੇ ਹੋ ਗਏ ਆ ਜਿਹੜੀ ਇਸ ਟਾਈਮ ਉੱਥੇ ਵਾਇਲੈਂਸ ਚੱਲ ਰਹੀ ਆ ਵਾਰ ਜਿਹੜੀ ਚੱਲ ਰਹੀ ਆ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ ਉਸ ਨੂੰ ਲੈ ਕੇ। ਇਹ ਜਿਹੜੀ ਡੀਲ ਆ ਇਹ ਪਹਿਲਾਂ ਵੀ ਟਰਕੀ ਦੇ ਵਿੱਚ ਹੀ ਬਣਾਈ ਗਈ ਸੀ। ਸੋ ਹੁਣ ਦੇਖਦੇ ਹਾਂ ਕੀ ਹੋਊਗਾ ਇਸ ਨੂੰ ਜਿਹੜਾ ਉਹ ਲੈ ਕੇ। ਏਅਰ ਡਿਫੈਂਸ ਜਿਹੜੇ ਕਹਿੰਦੇ ਵੀ ਰੂਸੀ ਅਧਿਕਾਰੀ ਇਹ ਵੀ ਕਹਿ ਰਹੇ ਆ ਵੀ ਅੱਜ ਉਹਨਾਂ ਦੇ ਏਅਰ ਡਿਫੈਂਸਿਸ ਨੇ ਕਈ ਜਿਹੜੇ ਡਰੋਨਸ ਆ ਇਹਨਾਂ ਦੇ ਮੁਲਕ ਦੇ ਵੱਲ ਨੂੰ ਆ ਰਹੇ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਤੇ ਨਸ਼ਟ ਜਿਹੜਾ ਉਹ ਕੀਤਾ ਹੈਗਾ ਆ। ਸੋ ਕਹਿੰਦੇ ਵੀ ਵੈਸਟਰਨ ਰੀਜਨਸ ਦੇ ਵਿੱਚੋਂ ਇਹ ਆ ਰਹੇ ਸੀਗੇ। ਮਾਸਕੋ ਦੀਆਂ ਕਈ ਏਅਰਪੋਰਟਸ ਨੇ ਆਪਣੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਵੀ ਹਾਲਟ ਕਰ ਦਿੱਤਾ। ਕਹਿੰਦੇ ਵੀ ਪਰ ਕੋਈ ਇੰਜਰੀ ਜਿਹੜੀ ਉਹ ਨਹੀਂ ਹੋਈ ਡੈਮੇਜ ਜਿਹੜਾ ਉਹ ਨਹੀਂ ਹੋਇਆ। ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਮੋਡ ਡਰੋਨਸ ਦੇ ਹਮਲਿਆਂ ਦਾ ਇਹ ਲੇਟੈਸਟ ਚੱਲ ਰਿਹਾ ਪਿਛਲੇ ਕੁਝ ਮਹੀਨਿਆਂ ਤੋਂ। ਪਹਿਲਾਂ ਰੂਸ ਵਾਲੇ ਈਰਾਨ ਦੇ ਬਣਾਏ ਹੋਏ ਜਿਹੜੇ ਡਰੋਨਸ ਆ ਉਹਨਾਂ ਦੇ ਨਾਲ ਯੂਕਰੇਨ ਦੇ ਵਿੱਚ ਹਮਲਾ ਕਰਦੇ ਸੀਗੇ ਤੇ ਹੁਣ ਇਹ ਮੰਨਿਆ ਜਾ ਰਿਹਾ ਵੀ ਯੂਕਰੇਨ ਵਾਲਿਆਂ ਨੇ ਰੂਸ ਦੇ ਉੱਤੇ ਇਦਾਂ ਆਪਣੇ ਡਰੋਨਸ ਦੇ ਨਾਲ ਵੀ ਹਮਲੇ ਤੇਜ਼ ਜਿਹੜੇ ਉਹ ਕੀਤੇ ਹੈਗੇ ਆ। F-16 ਜਹਾਜ਼ ਮਿਲਣਗੇ ਯੂਕਰੇਨ ਨੂੰ। ਉਹ ਕਦੋਂ ਮਿਲਣਗੇ ਉਸ ਨੂੰ ਅਜੇ ਸਮਾਂ ਲੱਗ ਸਕਦਾ ਆ। ਟੈਂਕ ਬਹੁਤ ਜਲਦ ਜਿਹੜੇ ਆ ਉਹ ਪਹੁੰਚਣ ਵਾਲੇ ਹੈਗੇ ਆ। ਸੋ ਉਹ ਵੀ ਇੱਕ ਵੱਡੀ ਚੀਜ਼ ਜਿਹੜੀ ਉਹ ਦੇਖਣ ਵਾਲੀ ਰਹੂਗੀ ਵੀ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਜੋਹੈਨਸਬਰਗ ਤੋਂ ਇੱਕ ਖਬਰ ਆ ਰਹੀ ਆ ਜਿੱਥੇ ਇਹ ਕਿਹਾ ਗਿਆ ਆ ਵੀ ਕਾਫੀ ਇੱਕ ਵੱਡੀ ਅੱਗ ਜੋਹੈਨਸਬਰਗ ਦੇ ਵਿੱਚ ਲੱਗੀ ਆ ਤੇ ਉਸ ਅੱਗ ਨੇ ਕਾਫੀ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਕੱਲ ਵੀਰਵਾਰ ਨੂੰ ਇੱਕ ਬਿਲਡਿੰਗ ਦੇ ਵਿੱਚ ਜੋਹੈਨਸਬਰਗ ਸਾਊਥ ਅਫਰੀਕਾ
ਦੇ ਵਿੱਚ ਜਿਹੜੀ ਉਹਦੀ ਕੈਪੀਟਲ ਆ, ਉੱਥੇ ਇਹ ਦੇਖਿਆ ਗਿਆ ਆ। ਤੇ ਕਹਿੰਦੇ ਵੀ ਰੈਜ਼ੀਡੈਂਸ਼ੀਅਲ ਫਾਇਰ ਸੀਗੀ, ਜਿੱਥੇ ਲੋਕ ਰਹਿ ਰਹੇ ਸੀ, ਉੱਥੇ ਇਹ ਅੱਗ ਲੱਗੀ ਆ। ਸਾਊਥ ਅਫਰੀਕਾ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਖਤਰਨਾਕ ਅੱਗ ਜਿਹੜੀ ਆ ਉਹ ਦੇਖੀ ਗਈ ਹੈਗੀ।